एडिसन दी इस पैरेड दे विच जिहदे च बीजेपी दा स्पोक्समैन है, एडिसन दा मेयर है, पैरेड दे जिहड़े फ्लोट्स सी उन्हां दे विच एक फुल असली फॉर्म दे विच बुलडोजर, जिस बुलडोजर दे उत्ते एक पासे मोदी दी फोटो ते एक पासे जोगी दी फोटो। हिंदुत्वी नफरत किवें अमरीका दे विच किस हद तक आई है, ਹੁਣ ਇਸ ਦੇ ਵਿੱਚ ਇਸ ਪੈਰੇਡ ਦੇ ਵਿੱਚ ਬੀਜੇਪੀ ਦਾ ਸਪੋਕਸਮੈਨ ਜਿਹੜਾ ਹੈ ਉੱਥੇ ਦੇ ਨਫ਼ਰਤੀ ਬੀਜੇਪੀ ਦਾ ਉਹ ਮੇਨ ਗੈਸਟ ਆਫ ਆਨਰ ਸੀ। ਯੂਪੀ ਦੇ ਵਿੱਚ ਇਸ ਕਦਰ ਬੁਲਡੋਜ਼ਰ ਦੀ ਬੇਕਿਰਕੀ ਨਾਲ ਵਰਤੋਂ ਕਰਕੇ ਸੈਂਕੜਿਆਂ ਮੁਸਲਮਾਨਾਂ ਦੇ ਘਰ ਢਾਏ ਗਏ ਕਿ ਇਹ ਇੱਕ ਜ਼ੁਲਮ ਦਾ ਪ੍ਰਤੀਕ ਵੀ ਬਣ ਗਿਆ ਤੇ ਦੂਸਰੇ ਪਾਸੇ ਖੌਫ ਦਾ ਪ੍ਰਤੀਕ ਵੀ ਬਣ ਗਿਆ, क्योंकि उत्थे उन्होंने इन्ना ही कहना होंदा कि फिर बुलडोजर लाएं और बुलडोजर याद कर लो। इंडियन अमेरिकन मुस्लिम कौंसल ऑन अमेरिकन इस्लामिक रिलेशन और हिंदूज फॉर ह्यूमन राइट्स, इन्होंने जाके मेयर दे नाल मुलाकात की अगले दिन कि भाई असी एडिसन च रहिंदे हैं, साडे कारोबार भी ने, भी तुसीं हुण उही नफरत इत्थे। ਉਹ ਕਹਿੰਦਾ ਬੁਲਡੋਜ਼ਰ ਤਾਂ ਮੈਂ ਵੀ ਦੇਖਿਆ ਸੀ, ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਇਹਦੇ ਨਾਲ ਕੋਈ ਨਫ਼ਰਤ ਹੈ। ਪਰੇਡ ਜਿਹੜੀ ਹੈ ਇੰਡੀਅਨ ਬਿਜ਼ਨਸ ਐਸੋਸੀਏਸ਼ਨ ਆਰਗੇਨਾਈਜ਼ ਕਰਦੀ ਹੈ ਕਿ ਮੈਂ ਉਹਨਾਂ ਨੂੰ ਕਹਾਂਗਾ ਜੀ ਮਾਫੀ ਮੰਗਣ। ਉਹਨਾਂ ਨੇ ਕਿਹਾ ਜੀ ਇਹ ਨਹੀਂ ਹੈ, ਇਹਨਾਂ ਦੀ ਜਿਹੜੀ ਹੈ ਪਰੇਡ ਦੇ ਉੱਤੇ ਇਨ ਫਿਊਚਰ ਪਾਬੰਦੀ ਲਾਈ ਜਾਏ ਔਰ ਇਸ ਦੇ ਲਈ ਜਵਾਬਦੇਹ ਬਣਾਇਆ ਜਾਏ। Protesters at an Indian Independence Day parade in California were shoved and called stupid Muslims. ਬੰਦਿਆਂ ਨੇ ਮੈਂ ਜਿਹੜੇ ਉਸ ਪਰੇਡ ਸੀ ਉਹਨਾਂ ਤੇ ਹਮਲਾ ਕੀਤਾ, grabbing at the young group of protesters, some shouting things like stupid Muslims and get out along with various national ਕਿ ਭਾਰਤ ਮਾਤਾ ਕੀ ਜੈ ਔਰ ਦੂਸਰੇ ਵੀ ਕਰ ਰਹੇ ਸੀ ਨਾਲ ਉਹਨਾਂ ਤੋਂ, ਉਹ ਖੋ ਕੇ ਉਹਨਾਂ ਨੂੰ ਕਹਿ ਰਹੇ ਸੀ ਕਿ ਇੱਥੋਂ ਤੁਸੀਂ ਭੱਜ ਜਾਓ। The video shows that the men rushed the group of protesters, knocking their phones out of their hands and ripping their signs from them. It was just a line of men. They were pushing us, grabbing our signs and yelling obscenities in Hindi and English. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਅਦਾਬਰਜ਼ ਮੈਂ ਤੁਹਾਡੀ ਹੋਸਟ ਨਿਰਮਲ ਕੌਰ ਤੇ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब अज 22 अगस्त 2022 7 सावन नानक शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਲਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਅਸੀਂ ਹੁਣ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਰਦਾਰ ਹਰਿੰਦਰਪਾਲ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਡਾਕਟਰ ਰਣਜੀਤ ਸਿੰਘ ਜੀ ਦੀ ਯਾਦ ਵਿੱਚ ਕਿਹਾ ਹੈ ਕਿ ਅਸੀਂ ਟੀਵੀ 84 ਦੀ ਸਪੋਰਟ ਕਰਦੇ ਹਾਂ। ਡਾਕਟਰ ਸਾਹਿਬ ਦਾ ਅਮਰੀਕੀ ਪੰਥਕ ਸਫਾਂ ਵਿੱਚ ਚੰਗਾ ਰੋਲ ਸੀ, ਉਹਨਾਂ ਦੀ ਜਿਹੜੀ ਘਾਟ ਹੈ ਨਹੀਂ ਪੂਰੀ ਕੀਤੀ ਜਾ ਸਕਦੀ, ਪਰ ਫਿਰ ਵੀ
ਸਿਆਟਲ ਦੀ ਸੰਗਤ ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦਾ ਸਾਥ ਦੇਵੇਗੀ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਿੰਦਰਪਾਲ ਸਿੰਘ ਬੈਂਸ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੀਆਂ ਕਰੰਟ ਜਿਹੜੇ ਇਸ਼ੂ ਨੇ ਉਸ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਔਰ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਵਿਊਅਰਸ ਇੰਡੀਆ ਦੇ ਵਿੱਚ ਜਿਹੜੀ ਹਿੰਦੂਤਵੀ ਨਫ਼ਰਤ ਹੈ ਉਹ ਦੇਖਣ ਸੁਣਨ ਨੂੰ ਅਕਸਰ ਮਿਲਦੀ ਹੈ, ਪਰ ਬਾਹਰਲੀਆਂ ਕੰਟਰੀਆਂ ਵਿੱਚ ਵੀ ਹੁਣ ਤੁਸੀਂ ਦੇਖ ਸਕਦੇ ਹੋ ਵਿਊਅਰਸ ਹਿੰਦੂਤਵੀ ਨਫ਼ਰਤ ਜਿਹੜੀ ਹੁਣ ਬੜੀ ਤੇਜ਼ੀ ਨਾਲ ਅਮਰੀਕਾ ਵਿੱਚ ਵੀ ਫੈਲਾਈ ਜਾ ਰਹੀ ਹੈ। ਨਿਊ ਜਰਸੀ ਦੇ ਸ਼ਹਿਰ ਐਡੀਸਨ ਵਿੱਚ ਇੰਡੀਆ ਡੇ ਪਰੇਡ ਵਿੱਚ ਬਲਡੋਜ਼ਰ ਵੀ ਸ਼ਾਮਲ ਸੀ, ਜਿਸ ਦੇ ਉੱਤੇ ਯੂਪੀ ਦੇ ਚੀਫ ਮਿਨਿਸਟਰ ਯੋਗੀ ਅਤੇ ਮੋਦੀ ਦੀ ਤਸਵੀਰ ਸੀ। ਸੋ ਵਿਊਅਰਸ ਯਾਦ ਰਹੇ ਕਿ ਯੂਪੀ ਵਿੱਚ ਮੁਸਲਮਾਨਾਂ ਦੇ ਘਰਾਂ ਨੂੰ ਬਲਡੋਜ਼ਰਾਂ ਨਾਲ ਢਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਕੈਲੀਫੋਰਨੀਆ ਦੀ ਇੰਡੀਆ ਡੇ ਪਰੇਡ ਦੇ ਖਿਲਾਫ ਵਿਖਾਵਾਕਾਰੀ ਲੋਕਾਂ ਨੂੰ ਪਰੇਡ ਵਿੱਚ ਸ਼ਾਮਲ ਹਿੰਦੂਤਵੀ ਗੁੰਡਿਆਂ ਨੇ ਧੱਕੇ ਮਾਰੇ ਅਤੇ ਉਹਨਾਂ ਨੂੰ ਸਟੂਪਿਡ ਮੁਸਲਿਮ ਕਹਿ ਕੇ ਜ਼ਲੀਲ ਕੀਤਾ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਵਣ ਦਾ ਮਹੀਨਾ ਇੰਨਾ ਕੁ ਪਲੇਜ਼ੈਂਟ ਹੁੰਦਾ ਹੈ ਕਿ ਭਾਵੇਂ ਲੰਘ ਵੀ ਜਾਏ ਤੇ ਉਹਨੂੰ ਭੁਲਾਉਣ ਨੂੰ ਨਹੀਂ ਜੀ ਕਰਦਾ। ਬਿਲਕੁਲ। ਅੱਜ 7 ਭਾਦੋਂ ਦਾ ਦਿਨ ਹੈ ਔਰ ਵੈਸੇ ਜੇਠ ਹਾੜ ਤੱਪੇ ਸਾਵਣ ਭਾਦੋਂ ਵਸੇ। ਅੱਜ ਸਾਡੇ ਬਾਹਰ ਵੀ ਮੀਂਹ ਦੇ ਆਸਾਰ ਸੀ, ਪਰ ਹਾਲਾਂਕਿ ਸਾਰਾ ਦਿਨ ਮੀਂਹ ਪੈਣ ਦੇ ਸੀ, ਪਰ ਕਿਣਮਿਣ ਹੋ ਰਹੀ ਹੈ। ਅਸੀਂ ਤਾਂ ਕਿ ਦੁਨੀਆ 'ਚ ਬੈਠੇ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਨਿਊਯਾਰਕ 'ਚ ਵੀ ਭਾਦੋਂ ਤੇ ਸਾਵਣ ਹੁੰਦੀ, ਇੱਥੇ ਵੀ ਮੀਂਹ ਪੈਂਦਾ। ਸਭ ਤੋਂ ਪਹਿਲਾਂ ਵੀਕਐਂਡ ਦੀ ਗੱਲ, ਬੀਤੇ ਕੱਲ੍ਹ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵੱਲੋਂ ਪਿਛਲੇ ਲਗਭਗ 11 ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਜਿਹੜਾ ਆਦ ਬੀੜ ਜਿਹੜੀ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਈ ਔਰ 1 ਸਤੰਬਰ ਦੇ ਦਿਨ ਹਰਮੰਦਰ ਸਾਹਿਬ ਦੇ ਅੰਦਰ ਉਸ ਦਾ ਪ੍ਰਕਾਸ਼ ਕੀਤਾ ਗਿਆ। ਕਿਉਂਕਿ ਹਰਮੰਦਰ ਸਾਹਿਬ ਦੀ ਤਾਮੀਰ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਉਦੋਂ ਮੁਕੰਮਲ ਹੋਈ ਸੀ ਕੁਛ ਅਰਸਾ ਪਹਿਲਾਂ ਔਰ ਲਗਭਗ 5 ਸਾਲ 1699 'ਚ ਗੁਰੂ ਅਰਜਨ ਸਾਹਿਬ ਨੇ ਇਸ ਮਹਾਨ ਕਾਰਜ ਨੂੰ ਆਰੰਭਿਆ ਔਰ 1704 ਦੇ ਵਿੱਚ ਇਸ ਦਾ ਪਹਿਲਾ ਪ੍ਰਕਾਸ਼ ਬਾਬਾ ਬੁੱਢਾ ਜੀ ਨੇ ਹੁਕਮਨਾਮਾ ਲਿਆ ਔਰ ਰਾਮਸਰ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਪਹੁੰਚਦਿਆਂ ਗੁਰੂ ਅਰਜਨ ਸਾਹਿਬ ਨੇ ਜਿਹੜਾ ਉਸ ਦੇ ਉੱਤੇ ਚੌਰ ਕੀਤਾ, ਬੀੜ ਬਾਬਾ ਬੁੱਢਾ ਜੀ ਦੇ ਸੀਸ ਤੇ ਟਿਕੀ ਔਰ ਪਹਿਲਾ ਹੁਕਮਨਾਮਾ ਬਾਬਾ ਬੁੱਢਾ ਜੀ ਨੇ ਲਿਆ। ਇਸ ਲਈ ਅਸੀਂ ਬਾਬਾ ਬੁੱਢਾ ਜੀ ਨੂੰ ਸਿੱਖ ਧਰਮ ਦੇ ਪਹਿਲੇ ਗ੍ਰੰਥੀ ਦੇ ਤੌਰ ਦੇ ਉੱਤੇ ਸਤਿਕਾਰਤ ਸ਼ਖਸੀਅਤ, ਹਾਲਾਂ ਬਾਬਾ ਬੁੱਢਾ ਜੀ ਬਹੁਤ ਵੱਡੀ ਸ਼ਖਸੀਅਤ ਹੋਏ ਨੇ। ਉਹਨਾਂ ਨੇ 6 ਗੁਰੂ ਸਾਹਿਬਾਨ ਦੀ ਜਿਹੜੀ ਗੁਰਗੱਦੀ ਦੀਆਂ ਰਸਮਾਂ ਅਦਾ ਕੀਤੀਆਂ। 6ਵੇਂ ਪਾਤਸ਼ਾਹ ਨੂੰ ਜਿਹੜਾ ਸ਼ਸਤਰ ਵਿਦਿਆ ਬਾਬਾ ਬੁੱਢਾ ਜੀ ਨੇ ਦਿੱਤੀ ਔਰ ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਹਰਗੋਬਿੰਦ ਸਾਹਿਬ ਦਾ ਮੀਰੀ ਪੀਰੀ ਦੇ ਪਾਤਸ਼ਾਹ ਔਰ ਜਿਹੜੀਆਂ ਰਸਮਾਂ ਵੇਲੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਾਉਣਾ। ਸੋ ਇਹ ਇੱਕ ਚੰਗਾ ਰੁਝਾਨ ਹੈ ਕਿਉਂਕਿ ਇਸ ਵੇਲੇ ਭਾਰਤੀ ਹਕੂਮਤ ਨੇ ਜਿਵੇਂ ਬਾਬਾ ਵਾਰਫੇਅਰ ਦੇ ਨਾਂ ਥੱਲੇ, ਨਕਲੀ ਗੁਰੂਡਮ ਦੇ ਥੱਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅੱਡ-ਅੱਡ ਜਿਹੜੇ ਬਾਬੇ ਔਰ ਅੱਡ-ਅੱਡ ਇਸ ਕਿਸਮ ਦੇ ਸੌਦਾ ਸਾਧ, ਰਾਧਾ ਸੁਆਮੀ ਔਰ ਆਸ਼ੂਤੋਸ਼ੀਏ ਔਰ ਭਨਿਆਰੇ ਇਸ ਕਿਸਮ ਦੇ ਲੋਕ ਖੜੇ ਕੀਤੇ। ਸੋ ਇਹ ਜਿਵੇਂ ਯੂਬਾ ਸਿਟੀ 'ਚ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਹੁੰਦਾ ਹੈ ਨਵੰਬਰ ਦੇ ਪਹਿਲੇ ਹਫ਼ਤੇ। ਇਸ ਗੱਲ ਦਾ ਧਿਆਨ ਰਹੇ ਕਿ 1704 ਤੋਂ 1708 ਤੱਕ ਲਗਭਗ 104 ਸਾਲ ਦਾ ਸਫ਼ਰ ਹੈ। ਇਹ ਪਹਿਲੀ ਆਦ ਬੀੜ ਜਿਹੜੀ ਗੁਰੂ ਅਰਜਨ ਸਾਹਿਬ ਨੇ ਲਿਖਵਾਈ ਉਸ ਦੇ ਪ੍ਰਕਾਸ਼ ਦਾ ਦਿਨ ਹੈ ਔਰ 10ਵੇਂ ਪਾਤਸ਼ਾਹ ਨੇ ਫਿਰ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਇਸ 'ਚ ਸ਼ਾਮਲ ਕੀਤੀ ਔਰ 1708 ਦੇ ਵਿੱਚ ਜਿਹੜਾ ਮੁਕੰਮਲ ਗੁਰੂ ਗ੍ਰੰਥ ਸਾਹਿਬ ਹੁੰਦਾ ਹੈ ਉਸ ਬੀੜ ਨੂੰ, ਜਿਹਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ ਕਿਉਂਕਿ ਦਮਦਮਾ ਸਾਹਿਬ ਦੇ ਮੁਕਾਮ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਨੂੰ ਲਿਖਵਾਇਆ, ਭਾਈ ਮਨੀ ਸਿੰਘ ਜੀ ਨੇ ਲਿਖਿਆ ਔਰ ਫਿਰ ਜੋਤੀ ਜੋਤ ਸਮਾਨ ਤੋਂ ਪਹਿਲਾਂ 10ਵੇਂ ਪਾਤਸ਼ਾਹ ਨੇ ਫਰਮਾਇਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਇਹ 11ਵਾਂ ਨਗਰ ਕੀਰਤਨ ਸੀ ਔਰ ਬੜੀ ਦਿਨ ਵੀ ਕੱਲ੍ਹ ਚੰਗਾ ਸੀ, ਕਾਫੀ ਰੌਣਕ ਸੀ
ਔਰ ਗੁਰੂ ਗ੍ਰੰਥ ਸਾਹਿਬ ਦਾ ਫਲੋਟ ਜਿਹੜਾ ਹੈ ਉਹ ਬੜਾ ਸ਼ਾਨੋ ਸ਼ੌਕਤ ਦੇ ਨਾਲ ਸਜਾਇਆ ਹੋਇਆ ਸੀ। ਔਰ ਇਹ ਇੱਕ ਪ੍ਰਭਾਤ ਫੇਰੀ ਵਾਂਗ ਹੁੰਦਾ ਹੈ, ਕਿਉਂਕਿ ਇਹਦੇ 'ਚ ਬਹੁਤੇ ਹੋਰ ਫਲੋਟ ਨਹੀਂ ਹੁੰਦੇ, ਨਗਾਰਾ, ਗੱਤਕਾ, ਔਰ ਜ਼ਾਹਰ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਪਿੱਛੇ ਵੱਡੀ ਗਿਣਤੀ ਸਿੱਖ ਸੰਗਤਾਂ ਸਾਰੇ ਹੀ ਜਿਹੜਾ ਉਸ ਏਰੀਆ ਦੇ ਬਾਜ਼ਾਰਾਂ 'ਚੋਂ ਲੰਘਦੇ ਆ ਵਾਪਸ ਗੁਰਦੁਆਰਾ ਸਾਹਿਬ ਹੀ ਆ ਕੇ ਉਸ ਦਾ ਜਿਹੜੀ ਪੈਰੇਡ ਖਤਮ ਹੋਈ। ਜੀ ਔਰ ਸੇਵਾ ਦਾ ਤਾਂ ਕੁੰਭ ਹੁੰਦਾ ਹੀ ਹੁੰਦਾ ਹੈ। ਬਿਲਕੁਲ। ਈਵਨ ਪਿੱਛੇ ਇੱਕ ਪੂਰਾ ਟਰੱਕ ਜਿਹੜਾ ਹਦਵਾਣਿਆਂ ਵਾਲਾ ਸੀ ਉਹ ਚੱਲ ਰਿਹਾ ਸੀ, ਬੀਬੀਆਂ ਵਿੱਚ ਬੈਠੀਆਂ ਹਦਵਾਣੇ ਕੱਟ ਰਹੀਆਂ ਸੀ, ਨਾਲੋਂ ਨਾਲ ਜਿਹੜੇ ਸੇਵਾਦਾਰ ਨੇ 4 ਚੁਫੇਰੇ, ਕਿਉਂਕਿ ਗਰਮ ਦਿਨ ਸੀ ਔਰ ਸਾਰਿਆਂ ਨੂੰ ਦੀ ਸੇਵਾ ਕਰ ਰਹੇ ਸੀ। ਸੋ ਅਸੀਂ ਵੀ TV 84 ਦੀ ਸਾਡੀ ਟੀਮ ਨੇ ਉਸ ਨੂੰ ਕਵਰ ਵੀ ਕੀਤਾ ਔਰ ਆਉਣ ਵਾਲੇ ਦਿਨਾਂ 'ਚ ਉਸ ਦਾ ਜਿਹੜਾ ਵਰਜ਼ਨ ਹੈ ਅਸੀਂ ਦਿਖਾਵਾਂਗੇ ਵੀ, ਦਰਸ਼ਕ ਪਿਕਚਰਸ ਦੇਖ ਸਕਦੇ ਨੇ ਬੈਕਗ੍ਰਾਉਂਡ 'ਚ। ਸਪਾਂਸਰ ਸਰ ਹਰਿੰਦਰਪਾਲ ਸਿੰਘ ਬੈਂਸ ਸਿਐਟਲ ਤੋਂ। ਇਹ ਪਰਿਵਾਰ ਬੈਂਸ ਪਰਿਵਾਰ, ਇਹਨਾਂ ਦੇ ਪਿਤਾ ਜੀ ਸਰ ਹਰਭਜਨ ਸਿੰਘ ਬੈਂਸ ਜਿਹੜੇ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਹੋਏ ਨੇ, ਗਜ਼ਲਗੋ ਖਾਸ ਤੌਰ ਤੇ ਜੀ। ਔਰ ਉਹਨਾਂ ਨੇ ਮੌਜੂਦਾ ਸੰਘਰਸ਼ ਦੇ ਉੱਤੇ ਵੀ ਜਿਹੜਾ ਬਹੁਤ ਸਾਰਾ ਲਿਖਿਆ ਹੈ, ਗਜ਼ਲਾਂ, ਉਹਨਾਂ ਦੇ ਸ਼ੇਅਰ। ਔਰ ਜਿਹੜੀ ਨਜ਼ਮ ਡਾਕਟਰ ਰਣਜੀਤ ਸਿੰਘ ਦੀ ਗਾਇਕੀ ਰਾਹੀਂ ਦੁਨੀਆ ਭਰ 'ਚ ਪਹੁੰਚੀ ਕਿ ਕਈ ਚੇਤ ਗੁਜ਼ਰੇ ਤੇ ਸਾਵਣ ਵੀ ਆਏ, ਇਹ ਦਿਲ ਨਹੀਂ ਖਲੋਇਆ ਤੇਰੇ ਜਾਣ ਮਗਰੋਂ, ਇਹ ਵੀ ਹਰਿੰਦਰਪਾਲ ਸਿੰਘ ਉਹਨਾਂ ਦੇ ਪਿਤਾ ਜੀ ਸਰਦਾਰ ਹਰਭਜਨ ਸਿੰਘ ਬੈਂਸ ਦੀ ਲਿਖੀ ਹੋਈ ਹੈ। ਔਰ ਉਹ ਅਕਸਰ ਇਹੀ ਕਹਿੰਦੇ ਸੀ, ਉਹਨਾਂ ਨੇ ਕਹਿਣਾ ਕਿ ਵੀ ਇਹ ਗਜ਼ਲ ਮੈਂ ਡਾਕਟਰ ਰਣਜੀਤ ਦੇ ਨਾਂ ਕਰ ਦਿੱਤੀ ਹੈ, ਕਿਉਂਕਿ ਉਹਨਾਂ ਨੇ ਹੀ ਇਸ ਨੂੰ ਦੁਨੀਆ ਭਰ ਦੇ ਵਿੱਚ ਮਕਬੂਲ ਕੀਤਾ। ਔਰ ਇਹ ਸਮੁੱਚਾ ਪਰਿਵਾਰ ਬੈਂਸ ਪਰਿਵਾਰ ਪੰਥਕ ਪਰਿਵਾਰ ਹੈ। ਅਸੀਂ ਜਦੋਂ 91-92 ਪੀਰੀਅਡ 'ਚ ਮੈਂ ਕੈਲੀਫੋਰਨੀਆ ਬੇਸਡ ਸੀ, ਅਕਸਰ ਕੈਨੇਡਾ ਫਰੀਕੁਐਂਟ ਆਉਣਾ ਜਾਣਾ ਸੀ, ਤੇ ਸਿਐਟਲ ਹੀ ਪੜਾਅ ਹੁੰਦਾ ਸੀ ਇਹਨਾਂ ਦੇ ਘਰ 'ਚ, ਸੇਵਾ ਸੰਭਾਲ ਵੀ। ਔਰ ਇਹਨਾਂ ਦੇ ਮਾਤਾ ਜੀ, ਪਿਤਾ ਜੀ, ਬਾਕੀ ਪਰਿਵਾਰ ਵੀ ਬਹੁਤ ਸੇਵਾਦਾਰ ਪਰਿਵਾਰ ਹੈ ਔਰ ਸਾਡੇ ਨਾਲ ਖਾਸ ਸਨੇਹ ਕਰਦੇ ਨੇ, ਪਿਆਰ ਕਰਦੇ ਨੇ। ਔਰ ਉਹਨਾਂ ਨੇ ਜਿਵੇਂ ਅੱਜ ਦੀ ਸਪਾਂਸਰਸ਼ਿਪ ਨੂੰ ਵੀ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਨਾਂ ਕੀਤਾ, ਕਿਉਂਕਿ ਬੈਂਸ ਸਾਹਿਬ ਜਦੋਂ ਨਿਊਯਾਰਕ ਆਉਂਦੇ ਸੀ, ਉਹਨਾਂ ਦੀ ਇੱਕ ਡਾਟਰ ਇੱਥੇ ਮੈਰਿਡ ਹੈ, ਫਿਰ ਵੀ ਡਾਕਟਰ ਸਾਹਿਬ ਨਾਲ ਵੀ ਮੁਲਾਕਾਤ ਔਰ ਸਾਡੀ ਵੀ ਮੁਲਾਕਾਤ ਹੁੰਦੀ ਸੀ। ਅਸੀਂ ਸਮਝਦੇ ਹਾਂ ਕਿ ਵੀ ਇਹ 30-35 ਸਾਲ ਦੀਆਂ ਯਾਦਾਂ ਇੱਕ ਇੱਕ ਕਰਕੇ ਜਿਹੜੀਆਂ ਉਹ ਉਹਨਾਂ ਯਾਦਾਂ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨੇ, ਉਹ ਤੁਰਦੀਆਂ ਜਾਂਦੀਆਂ ਨੇ। ਕੱਲ੍ਹ ਵੀ ਜਦੋਂ ਅਸੀਂ ਮਾਰਚ ਕਰ ਰਹੇ ਸੀ ਪੈਰੇਡ ਦੇ ਨਾਲ, ਤੇ ਬਹੁਤ ਸਾਰੇ ਵੀਰ ਜਿਹੜੇ ਆ ਕੇ ਮਿਲੇ, ਕੋਈ ਕਿੰਨੇ ਬਜ਼ੁਰਗੀ 'ਚ, ਕੋਈ ਕਿਤੇ ਕੋਈ ਕਿਤੇ, ਤੇ ਮੈਂ ਕਿਹਾ ਵੀ ਬਸ ਇਸ ਕਾਫਲੇ ਦੇ ਨਾਲ ਜਿਹੜੇ ਤੁਰੇ, ਗੁਰੂ ਦੀ ਜਿਨ੍ਹਾਂ ਤੇ ਰਹਿਮਤ ਸੀ, ਉਹਨਾਂ ਦੇ ਕਦਮ ਸਾਬਤ ਨੇ, ਜਿਨ੍ਹਾਂ ਦੇ ਸਰੀਰ ਵੀ ਅਰੋਗ ਨੇ, ਉਹ ਬਰਾਬਰ ਤੁਰ ਰਹੇ ਨੇ। ਕੁਛ ਜਿਹੜੇ ਨੇ ਤੁਰ ਗਏ ਨੇ ਔਰ ਕੁਛ ਜਿਹੜੇ ਨੇ ਉਹ ਬੁੱਢਾ ਹੁਆ ਸ਼ੇਖ ਫਰੀਦ ਕੰਬਣ ਲੱਗੀ ਦੇ ਉਸ ਚੋਂ ਗੁਜ਼ਰ ਰਹੇ ਨੇ। ਸੋ ਅਸੀਂ ਵੀਰ ਹਰਿੰਦਰਬੀਰ ਸਿੰਘ ਹੋਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਗੱਲ ਤੁਸੀਂ ਹਿੰਦੂਤਵੀ ਨਫ਼ਰਤ ਦੀ ਕੀਤੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੋਂ 2014 ਤੋਂ ਮੋਦੀ ਪਾਵਰ ਦੇ ਵਿੱਚ ਆਇਆ, 8 ਸਾਲ ਹੋ ਗਏ ਨੇ, ਭਾਰਤੀ ਸਮਾਜ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਜੇ 1947 ਤੋਂ ਬਾਅਦ ਵੀ ਦੇਖੀਏ ਤੇ ਇੱਕ ਇਹ ਜਿਹੜੀ ਹਿੰਦੂਤਵੀ ਵਿਚਾਰਧਾਰਾ ਜਿਹਦਾ ਬੇਸ ਹੀ ਨਫ਼ਰਤ ਹੈ। ਕੱਲੀ ਪਹਿਲਾਂ ਤਾਂ ਹਿੰਦੂਤਵੀ ਵਿਚਾਰਧਾਰਾ ਦਾ ਆਧਾਰ ਹਿੰਦੂਤਵਾ ਜਾਂ ਬ੍ਰਾਹਮਣਵਾਦ ਹੈ, ਜਿਹੜਾ ਬ੍ਰਾਹਮਣਵਾਦ ਵਰਣ ਆਸ਼ਰਮ ਦਿੰਦਾ ਹੈ, ਜ਼ਾਤ ਸਿਸਟਮ, ਫਿਰ ਕੱਲਾ ਜ਼ਾਤ ਨਹੀਂ, ਅੱਗੋਂ ਪਾਤ, ਪਾਤ ਗੋਤ ਦੇ ਲਈ ਅੱਜ ਦੀ ਜ਼ਬਾਨ 'ਚ ਜ਼ਿਆਦਾ ਲਫ਼ਜ਼ ਗੋਤ ਇਸਤੇਮਾਲ ਕੀਤਾ ਜਾਂਦਾ ਹੈ, ਪੁਰਾਣਾ ਪਾਤ ਸੀ ਕਿ ਅੱਗੋਂ ਉਹਨਾਂ ਨੇ ਫਿਰ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ, ਇਹੀ 4 ਵਰਗ ਨਹੀਂ ਰਹਿਣ ਦਿੱਤੇ। ਉਹਨਾਂ ਦੀਆਂ ਪਤਾ ਨਹੀਂ ਕਿੰਨੇ ਹਜ਼ਾਰ ਅੱਗੋਂ ਜਿਹੜੀਆਂ ਨੇ ਪਾਤਾਂ, ਤੇ ਫਿਰ ਅੱਗੋਂ ਉਹਨਾਂ 'ਚੋਂ ਵੀ ਉੱਚੇ ਨੀਵੇਂ ਕ੍ਰੀਏਟ ਕਰਕੇ ਤੇ ਮਨੁੱਖੀ ਸਮਾਜ ਦੇ ਵਿੱਚ, ਇਨਸਾਨੀ ਸਮਾਜ ਦੇ ਵਿੱਚ ਇੱਕ ਵੱਡੀ ਵਿੱਥ ਕ੍ਰੀਏਟ ਕੀਤੀ, ਨਫ਼ਰਤ ਕ੍ਰੀਏਟ ਕੀਤੀ। ਔਰ 3,500-4 ਹਜ਼ਾਰ ਸਾਲ ਪੁਰਾਣਾ ਇਹ ਬ੍ਰਾਹਮਣਵਾਦ ਦਾ ਜ਼ਾਤ-ਪਾਤੀ ਸਿਸਟਮ ਅੱਜ ਵੀ ਕੋਡ ਬਣ ਕੇ ਜਿਹੜਾ ਹੈ ਉਹ ਚੰਬੜਿਆ ਹੋਇਆ ਹੈ। ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਕਿੰਨੀਆਂ ਖਬਰਾਂ ਪਿਛਲੇ ਦਿਨਾਂ 'ਚ ਹੀ ਰਾਜਸਥਾਨ ਦੇ ਹਵਾਲੇ ਨਾਲ ਕਿ ਕਿਵੇਂ ਇੱਕ 8-9 ਸਾਲ ਦਾ ਬੱਚਾ ਜਿਹਨੇ ਇੱਕ ਉਸ ਘੜੇ ਨੂੰ ਹੱਥ ਲਾ ਲਿਆ ਜਿਹੜਾ ਉੱਚੀ ਜਾਤ ਵਾਲਿਆਂ ਦੇ ਲਈ ਔਰ ਹੈਡਮਾਸਟਰ ਦੇ ਵਰਤੋਂ ਲਈ ਸੀ। ਹਾਲਾਂਕਿ ਤੁਸੀਂ ਦੇਖੋ ਵੀ ਬ੍ਰਾਹਮਣਵਾਦ ਕਿਸ ਹੱਦ ਤੱਕ ਝੂਠ ਦਾ ਸਹਾਰਾ ਲੈਂਦਾ। ਜਦੋਂ ਉਸ ਤੋਂ ਬਾਅਦ ਮੀਡੀਆ ਟੀਮਸ ਗਈਆਂ
ਘੜੇ ਘੁੜੇ ਉਹਨਾਂ ਨੇ ਉੱਥੋਂ ਚੁਕਾ ਦਿੱਤੇ ਔਰ ਵਿਦਿਨ 2 ਦਿਨਾਂ ਦੇ ਉੱਥੇ ਨਲਕਾ ਲਾ ਦਿੱਤਾ ਹੈ, ਜਿਹੜਾ ਉਹਨਾਂ ਨੇ ਰਿਪੋਰਟਰਸ ਨੇ ਵੀ ਕਿਹਾ ਵੀ ਇਹ ਤਾਂ ਇਵੇਂ ਹੀ ਹੈ ਜਿਵੇਂ ਕੱਲ ਆਇਆ ਹੁੰਦਾ ਹੈ। ਉਹਨਾਂ ਨੇ ਕਿਹਾ ਜੀ ਇਹ ਖਬਰ ਹੀ ਝੂਠੀ ਹੈ, ਇਹ ਤਾਂ ਇੱਥੇ ਤਾਂ ਹੈ ਹੀ ਨਹੀਂ, ਮਟਕੇ ਹੈ ਹੀ ਨਹੀਂ, ਇਹ ਤਾਂ ਹੈ ਹੀ ਲੱਗਾ ਹੋਇਆ। ਸੋ ਇਹ ਘਟਨਾਵਾਂ, ਕਿਉਂਕਿ ਇਹ ਜਿਹੜੀ ਨਫ਼ਰਤ ਹੈ ਹਿੰਦੂਤਵਾ, ਇੱਕ ਗੱਲ ਦਾ ਧਿਆਨ ਰਹੇ, ਹਿੰਦੂਤਵਾ ਦਾ ਜਾਂ ਬ੍ਰਾਹਮਣਵਾਦ ਦਾ ਦੂਸਰਾ ਨਾਂ ਨਫ਼ਰਤ ਹੈ, ਲੁੱਟ ਖਸੁੱਟ ਹੈ ਔਰ ਹੱਕ ਖੋਹਣੇ ਨੇ। ਕਿਉਂਕਿ ਮਨੂ ਸਮ੍ਰਿਤੀ ਅਲਟੀਮੇਟਲੀ ਫਿਰ ਦੱਸਦੀ ਹੈ ਵੀ ਸ਼ੂਦਰ ਔਰ ਔਰਤ ਜ਼ਾਤ ਕਿਵੇਂ ਇੱਕ ਗਰੁੱਪ ਦੇ ਵਿੱਚ ਰੱਖ ਕੇ ਕਿਵੇਂ ਉਹਨੂੰ ਜਿਹੜਾ ਬਿਲੋ ਹਿਊਮਨ ਹੀ ਨਹੀਂ, ਵਰਸਟ ਦੈਨ ਐਨੀਮਲਸ ਕੁਛ ਹਾਲਤਾਂ ਦੇ ਵਿੱਚ ਉਹਨਾਂ ਦੇ ਨਾਲ ਸਲੂਕ ਦੀ ਗੱਲ ਜਿਹੜੀ ਅੱਜ ਵੀ ਬਰਾਬਰ ਜਾਰੀ ਹੈ। ਅੱਛਾ। ਲੇਕਿਨ ਲਗਭਗ 1000 ਸਾਲ ਦੀ ਗੁਲਾਮੀ ਤੋਂ ਬਾਅਦ 1947 ਦੇ ਵਿੱਚ ਜਦੋਂ ਇਹਨਾਂ ਕੋਲ ਪਾਵਰ ਆਂਦੀ ਹੈ ਤੇ ਅਸੀਂ ਇਮੀਡੀਏਟ ਜਿਹੜੀ ਹਿੰਦੂਤਵੀ ਨਫ਼ਰਤ ਦਾ ਪ੍ਰਗਟਾਵਾ ਦੇਖਦੇ ਹਾਂ 30 ਜਨਵਰੀ 1948 ਨੂੰ ਗਾਂਧੀ ਦੇ ਮਰਡਰ ਦੇ ਨਾਲ। ਉਸ ਤੋਂ ਪਹਿਲਾਂ ਮੁਸਲਮਾਨਾਂ ਦੇ ਖਿਲਾਫ ਔਰ ਜਿਹੜੀ 47 ਦੀ ਮੁਲਕ ਵੰਡ ਦੇ ਵੇਲੇ ਜਿਸ ਕਿਸਮ ਦਾ ਵਰਤਾਰਾ ਇਹਨਾਂ ਦਾ ਉਹ ਅਸੀਂ ਜ਼ਿਕਰ ਕਰਦੇ ਰਹਿੰਦੇ। ਲੇਕਿਨ ਗਾਂਧੀ ਜਿਹੜਾ ਕਿ ਆਪਣੇ ਆਪ 'ਚ ਵੀ ਰਾਮ ਰਾਜ ਦੇ ਨਾਂ ਥੱਲੇ ਹਿੰਦੂ ਸਿਸਟਮ ਨੂੰ, ਵਰਨ ਆਸ਼ਰਮ ਨੂੰ ਹੀ ਵਾਪਸ ਲਿਆਉਣ ਦਾ ਹਾਮੀ ਸੀ, ਸਲੋ ਪ੍ਰੋਸੈਸ ਦੇ ਵਿੱਚ, ਪਿਆਰ ਦੇ ਨਾਲ, ਡੈਥ ਕਿਸ ਦੇ ਨਾਲ। ਪਰ ਇਹਨਾਂ ਨੂੰ ਹਿੰਦੂਤਵੀ ਜਿਹੜੇ ਨਫ਼ਰਤ ਦੇ ਵਣਜਾਰੇ ਸਾਵਰਕਰ ਔਰ ਗੋਲਵਲਕਰ ਔਰ ਉਹਨਾਂ ਨੂੰ ਪਸੰਦ ਨਹੀਂ ਸੀ ਔਰ ਇਹਨਾਂ ਦੇ ਚੇਲੇ ਨਥੂ ਰਾਮ ਗੋਡਸੇ ਨੇ ਗਾਂਧੀ ਨੂੰ 30 ਜਨਵਰੀ 1948 ਨੂੰ ਮਾਰ ਕੱਤਿਆ ਔਰ ਉਸ ਤੋਂ ਬਾਅਦ 3 ਵਾਰ ਇਹ RSS ਜਮਾਤ ਬੈਨ ਹੁੰਦੀ ਹੈ। 2014 ਤੱਕ ਪਹੁੰਚਦੇ ਆ, ਪਰ 2014 ਦੇ ਵਿੱਚ ਮੋਦੀ ਜਿਹੜਾ ਹੈ ਉਹ ਪਾਵਰ 'ਚ ਆਉਂਦਾ ਹੈ। 2002 'ਚ ਮੋਦੀ, ਅਮਿਤ ਸ਼ਾਹ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕਰਕੇ ਹਿੰਦੂ ਹਿਰਦੇ ਸਮਰਾਟ ਮੋਦੀ ਬਣਦਾ ਔਰ ਮੋਦੀ ਦਾ ਦੌਰ ਸ਼ੁਰੂ ਹੁੰਦਾ। ਔਰ ਇਹਨਾਂ 8 ਸਾਲਾਂ 'ਚ ਕਿਸ ਹੱਦ ਤੱਕ ਉੱਥੇ ਨਫ਼ਰਤ ਹੈ, ਕਿਸ ਹੱਦ ਤੱਕ ਘੱਟ ਗਿਣਤੀਆਂ ਅਸੁਰੱਖਿਅਤ ਨੇ, ਕਿਵੇਂ ਉਹਨਾਂ ਦੀ ਜਿਹੜੀ ਹੈ ਇੱਕ ਤੋਂ ਬਾਅਦ ਇੱਕ ਕਿਸੇ ਕੈਂਪੇਨ ਦੇ ਨਾਂ ਥੱਲੇ ਕਦੇ ਲਵ ਜਿਹਾਦ ਹੈ, ਕਦੇ ਗਊ ਮਾਤਾ ਹੈ, ਕਦੇ ਹੜ੍ਹ ਜਿਹਾਦ ਹੈ, ਕੁਛ ਹੋਰ ਕਰਕੇ ਉਹਨਾਂ ਦੇ ਖਿਲਾਫ ਨਫ਼ਰਤ ਹੀ ਨਹੀਂ, ਉਹਨਾਂ ਦੀ ਜਿਹੜੀ ਹੈ ਨਸਲਕੁਸ਼ੀ ਔਰ ਕਤਲੇਆਮ ਜਿਹੜਾ ਉਹ ਕਿਸੇ ਨਾ ਕਿਸੇ ਹਵਾਲੇ ਨਾਲ ਹਰ ਥਾਂ ਕੀਤਾ ਜਾ ਰਿਹਾ। ਹੁਣ ਸਾਊਥ ਦੇ ਵਿੱਚ ਜਿਵੇਂ ਕਰਨਾਟਕਾ ਦੀ ਖਬਰ, ਪਹਿਲਾਂ ਤਾਂ ਉਹਨਾਂ ਨੇ ਹਿਜਾਬ ਤੇ ਬੈਨ ਲਾ ਕੇ ਜਿਹੜਾ ਮੁਸਲਮਾਨ ਬੱਚੀਆਂ ਨੂੰ ਉਹਨਾਂ ਦਾ ਸਕੂਲਾਂ ਕਾਲਜਾਂ 'ਚ ਐਂਟਰੀ ਬੰਦ ਕਰਵਾਈ। ਔਰ ਹੁਣ ਇਸ ਹਫਤੇ 'ਚ ਉਹਨਾਂ ਨੇ ਕਿਹਾ ਜੀ ਜਿਹੜੀ ਗਣੇਸ਼ ਦੀ ਉਹ ਆ ਰਹੀ ਹੈ ਕੋਈ ਉਹਨਾਂ ਦਾ ਦੀ ਸੈਲੀਬ੍ਰੇਸ਼ਨ ਉਹ ਸਕੂਲਾਂ ਦੇ ਵਿੱਚ ਮਨਾਈ ਜਾਏਗੀ। ਹਾਲਾਂ ਮਾਈਨੋਰਟੀਜ਼ ਨੇ ਕਿਹਾ ਵੀ ਜੇ ਗਣੇਸ਼ ਦਾ ਮਨਾਇਆ ਜਾਣਾ ਫਿਰ ਬਾਕੀ ਧਰਮਾਂ ਵਾਲਿਆਂ ਨੂੰ ਵੀ ਅਲਾਉ ਕਰੋ ਕਿ ਸਕੂਲਾਂ 'ਚ ਆਫੀਸ਼ੀਅਲੀ ਇਸ ਦਿਨ ਨੂੰ ਗਣੇਸ਼ ਪੂਜਾ ਔਰ ਦੂਜੇ ਦੇ ਨਾਂ ਥੱਲੇ। ਸੋ ਉੱਥੇ ਤਾਂ ਇਹ ਚੱਲ ਹੀ ਰਿਹਾ ਸੀ ਔਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਹ ਹਿੰਦੂਤਵੀ ਨਫ਼ਰਤ ਇਹ ਨਹੀਂ ਹੈ ਕਿ ਵੀ ਹੁਣ ਰਿਅਲਾਈਜ਼ ਹੋਇਆ, ਕਿਉਂਕਿ ਪਿਛਲੇ ਵੀਕਐਂਡ ਇੰਡੀਆ ਡੇ ਪੈਰੇਡਸ ਹੋਈਆਂ ਨੇ ਈਸਟ ਕੋਸਟ, ਵੈਸਟ ਕੋਸਟ, ਉੱਥੇ ਕੀ ਵਰਤਾਰਾ ਇਹਨਾਂ ਨੇ ਕੀਤਾ, ਕਿਵੇਂ ਹਿੰਦੂਤਵੀ ਇਹ ਨਫ਼ਰਤ ਇੱਥੋਂ ਤੱਕ ਪਹੁੰਚੀ ਹੈ। ਉਹਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸਦੇ ਹੀ ਹੈ ਕਿ ਭਾਈ ਇਹ ਜਿਹੜਾ ਵਿਦਨ ਅਮਰੀਕਾ ਵੀ ਜਦੋਂ ਹਿੰਦੂ ਫਾਊਂਡੇਸ਼ਨ ਨਿਊ ਜਰਸੀ ਨੇ ਟਰੰਪ ਦਾ ਫੰਡਰੇਜ਼ਰ ਕੀਤਾ ਸੀ ਔਰ ਮਿਲੀਅਨਸ ਆਫ ਡਾਲਰਸ ਉਹਨੂੰ ਇਕੱਠੇ ਕਰਕੇ ਦਿੱਤੇ ਸੀ, ਤੇ ਇਹ ਉਹੀ ਕੋਰ ਗਰੁੱਪ ਸੀ ਹਿੰਦੂ ਬਿਜ਼ਨਸ ਐਸੋਸੀਏਸ਼ਨ, ਹਿੰਦੂ ਬਿਜ਼ਨਸਮੈਨ ਜਿਹੜੇ ਟਰੰਪ ਨੂੰ ਇਸ ਲਈ ਜਿਹੜੇ ਹੈ ਉਹਦੀ ਪਜ਼ੀਰਾਈ ਕਰ ਰਹੇ ਸੀ, ਉਹਨੂੰ ਪੈਸੇ ਇਕੱਠੇ ਕਰਕੇ ਦੇ ਰਹੇ ਸੀ ਕਿਉਂਕਿ ਟਰੰਪ ਦੀ ਨੀਤੀ ਐਂਟਾਈ ਮੁਸਲਮ ਹੈ, ਐਂਟਾਈ ਇਸਲਾਮ ਹੈ, ਕਿਉਂਕਿ ਓਪਨਲੀ ਉਹ ਤਾਂ ਐਂਟਾਈ ਮੈਕਸੀਕਨ ਦੂਜੇ ਤੀਜੇ ਉਹਦਾ ਆਪਣਾ ਏਜੰਡਾ ਸੀ। ਤੇ ਉਹਨੇ ਵੀ ਉਸ ਇਕੱਠ ਦੇ ਵਿੱਚ ਆ ਕੇ ਕਿਹਾ ਸੀ ਕਿ ਆਈ ਲਾਈਕ ਹਿੰਦੂਜ਼। ਸੋ ਉਦੋਂ ਹੀ ਸਾਨੂੰ ਇਹ ਲੱਗਣ ਲੱਗ ਗਿਆ ਸੀ ਕਿ ਵੀ ਔਰ ਇਹ ਗੱਲ ਈਵਨ ਜਿਹੜੇ ਐਂਬੈਸਡਰ ਐਟ ਲਾਰਜ ਸੈਨੇਟਰ ਬਰਾਊਨ ਜਿਹਨੂੰ ਟਰੰਪ ਨੇ ਹੀ ਬਣਾਇਆ ਸੀ ਰਿਲੀਜੀਅਸ ਫਰੀडम ਦਾ ਐਂਬੈਸਡਰ ਐਟ ਲਾਰਜ, ਉਹਨੇ ਇੱਕ ਕੌਨਫੀਡੈਂਸ਼ੀਅਲ ਗੱਲਬਾਤ ਦੇ ਵਿੱਚ ਜਦੋਂ ਕਿ ਸਿੱਖ ਡੈਲੀਗੇਸ਼ਨ ਉਹਨਾਂ ਨੂੰ ਮਿਲਿਆ ਉਹਨਾਂ ਨੂੰ ਕਿਹਾ ਜੀ ਇੰਡੀਆ 'ਚ ਇਹ ਕੁਛ ਹੋ ਰਿਹਾ ਹੈ ਔਰ ਇਸ ਦੇ ਉੱਤੇ ਹਾਲਾਂਕਿ ਇੰਡੀਵਿਜੂਅਲੀ ਉਹ ਬਹੁਤ ਸਿੰਪੈਥਾਈਜ਼ ਕਰਦਾ ਹੈ ਸਿੱਖਾਂ ਨਾਲ ਵੀ ਮੁਸਲਮਾਨਾਂ ਨਾਲ ਵੀ, ਪਰ ਉਹਨੇ ਕਿਹਾ ਔਰ ਕਿ ਵੀ ਇਹ ਸਮੱਸਿਆ ਇਹ ਹੈ ਕਿ ਵੀ ਇੱਥੇ ਵੀ ਜਿਹੜੇ ਸਾਡੇ ਅੰਦਰੂਨੀ ਗਰੁੱਪ ਨੇ ਉਹਨਾਂ ਦੇ ਨਾਲ RSS ਨੇ ਜਿਹੜਾ ਜੋ ਇੰਪੈਕਟ ਦਿੱਤਾ ਹੋਇਆ ਹੈ
ਉਹ ਵੀ ਇੱਕ ਡਿਫਰੈਂਟ ਪ੍ਰਭਾਵ ਥੱਲੇ ਰਹਿੰਦੇ ਨੇ, ਯਾਨੀ ਮਿਸ ਇਨਫੋਰਮੇਸ਼ਨ। ਜੀ। ਔਰ ਉਹ ਜਿਹੜੇ ਅੰਦਰੂਨੀ ਗਰੁੱਪ ਨੇ ਜ਼ਾਹਰ ਹੈ ਜਿਹੜੇ ਇੱਥੇ ਵਾਈਟ ਸੁਪਰੈਮੈਸਿਸਟ ਨੇ ਜਾਂ ਜਿਹੜੇ ਇਹਨਾਂ ਦੇ ਇਸ ਕਿਸਮ ਦੇ ਕ੍ਰਿਸਚੀਅਨ ਰਾਈਟ ਵਿੰਗਰ ਨੇ, ਉਹਨਾਂ ਦੇ ਨਾਲ ਜਿਹੜੀ ਹੈ RSS ਦੇ ਅੰਦਰੂਨੀ ਸੈੱਲਸ ਨੇ ਆਪਣੀ ਅੰਡਰਸਟੈਂਡਿੰਗ ਕੀਤੀ ਹੋਈ ਹੈ। ਔਰ ਇੱਥੇ ਹੀ ਬਸ ਨਹੀਂ, ਅਸੀਂ ਦੇਖਦੇ ਹਾਂ ਕਿ ਇੰਡੀਆ ਦਾ ਇੱਕ ਐਂਬੈਸਡਰ, ਅਮਰੀਕਾ ਦਾ ਇੱਕ ਐਂਬੈਸਡਰ ਜਿਹੜਾ ਇੰਡੀਆ 'ਚ ਤਾਇਨਾਤ ਸੀ, ਜਿਹੜਾ ਟੈਂਪਰੇਰੀਲੀ ਮਿਸਟਰ ਵਰਮਾ, ਇਹ ਜਲੰਧਰ ਦਾ ਰਹਿਣ ਵਾਲਾ ਸੀ ਪਰ ਕ੍ਰਿਸਚਨ ਕਨਵਰਟ ਹੋਇਆ ਸੀ। ਉਹਨੇ ਜਦੋਂ ਉਹਦਾ ਹੀ ਟਰਮ ਤੋਂ ਪਹਿਲਾਂ ਉਹਨੂੰ ਕਾਲ ਕਰ ਲਿਆ ਤੇ ਉਹ ਛੱਡਣ ਤੋਂ ਪਹਿਲਾਂ ਆਪਣਾ ਉਹਦਾ ਚੇਚਾ ਨਾਗਪੁਰ ਜਾ ਕੇ ਮੋਹਨ ਭਾਗਵਤ ਨੂੰ ਮਿਲਿਆ ਸੀ। ਤਾਂ ਉਹਦੇ ਤੋਂ ਵੀ ਸਾਨੂੰ, ਉਦੋਂ ਵੀ ਅਸੀਂ ਇਸ ਦੇ ਉੱਤੇ ਪ੍ਰੋਗਰਾਮ ਕੀਤਾ ਸੀ ਕਿ ਭਾਈ ਇਹ ਸਾਂਝਾਂ ਜਿਹੜੀਆਂ ਨੇ ਕਿੱਧਰ ਨੂੰ ਲਿਜਾ ਰਹੀਆਂ। ਔਰ ਫਿਰ ਜਦੋਂ ਤੱਕ ਮੋਦੀ ਔਰ ਟਰੰਪ ਉਹ ਹਿਊਸਟਨ ਦੇ ਵਿੱਚ ਖੁੱਲ੍ਹ ਕੇ ਉਹ ਖੇਡ ਸੀ ਹੌਡੀ ਮੌਡੀ ਦੇ ਨਾਂ ਥੱਲੇ, ਜਿਹਨੂੰ ਅਸੀਂ ਰੌਡੀ ਮੌਡੀ ਕਹਿੰਦੇ ਹਾਂ, ਕਿ ਭਾਈ ਇੱਥੋਂ ਤੱਕ ਉਹ ਕੌਨਫੀਡੈਂਟ ਹੋ ਗਿਆ ਸੀ ਕਿ ਅਮਰੀਕਾ ਜਿਵੇਂ ਉਹਨੇ ਆਪਣੀ ਜੇਬ 'ਚ ਪਾਇਆ ਹੁੰਦਾ ਮੋਦੀ ਨੇ, ਅਬ ਕੀ ਵਾਰ ਫਿਰ ਟਰੰਪ ਸਰਕਾਰ, ਇਹ ਨਾਅਰੇ ਜਿਹੜੇ ਨੇ ਉਹ ਮੋਦੀ ਉੱਥੇ ਲਾ ਰਿਹਾ ਸੀ, ਲੱਖਾਂ ਜਿਹੜੇ ਨੇ ਗੁਜਰਾਤੀ ਔਰ ਇਸ ਕਿਸਮ ਦੇ ਲੋਕ ਜਿਹੜੇ ਨੇ ਇਕੱਠੇ ਕਰਕੇ। ਸੋ ਇਹ ਤਾਂ ਚੱਲ ਹੀ ਰਿਹਾ ਸੀ, ਪਰ ਹੁਣ ਜਿਸ ਕਿਸਮ ਦੀ ਹਿੰਦੂਤਵੀ ਨਫ਼ਰਤ ਦਾ ਵਿਖਾਵਾ ਸਰੇਆਮ ਅਮਰੀਕਾ ਦੀਆਂ ਸੜਕਾਂ ਤੇ ਕੀਤਾ ਜਾ ਰਿਹਾ ਹੈ, ਇਹ ਦੋ ਖਬਰਾਂ ਇਸ ਹਫ਼ਤੇ ਦੀਆਂ ਜਿਹੜੀਆਂ ਕੋਈ ਅਸੀਂ ਕੋਲੋਂ ਨਹੀਂ ਬਣਾਈਆਂ, ਮੀਡੀਆ ਨੇ ਔਰ ਜਿਹੜਾ ਕ੍ਰੈਡੀਬਲ ਮੀਡੀਆ ਉਹਨਾਂ ਨੇ ਛਾਪੀਆਂ ਨੇ। ਔਰ ਪਹਿਲਾ ਤਾਂ ਕਿਉਂਕਿ ਬੀਤੇ ਵੀਕਐਂਡ ਨਿਊ ਜਰਸੀ ਦਾ ਸ਼ਹਿਰ ਹੈ ਐਡੀਸਨ, ਜਿਸ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਗੁਜਰਾਤੀ ਰਹਿੰਦੇ ਨੇ, ਔਰ ਇਸ ਸ਼ਹਿਰ ਦਾ ਮੇਅਰ ਵੀ ਹੈ ਸਮੀਪ ਜੋਸ਼ੀ, ਜ਼ਾਹਰ ਹੈ ਬ੍ਰਾਹਮਣ ਸਮੀਪ ਨਾਂ ਦਾ ਔਰ ਗੁਜਰਾਤੀ ਹੋਏਗਾ ਓਬਵੀਅਸਲੀ, ਉਹ ਮੇਅਰ ਹੈ। ਹੁਣ ਉਸ ਪੈਰੇਡ ਦੇ ਵਿੱਚ, ਵੈਸੇ ਤਾਂ ਇੰਡੀਆ ਡੇ ਪੈਰੇਡ ਜਿੱਥੇ ਜਿੱਥੇ ਵੀ ਕੱਢਦੇ ਨੇ ਉਹ ਉਹਨਾਂ ਨੂੰ ਹੱਕ ਹੈ, ਜਿਵੇਂ ਅਸੀਂ ਖਾਲਿਸਤਾਨ ਡੇ ਪੈਰੇਡ ਕੱਢਦੇ ਹਾਂ, ਲੇਕਿਨ ਅਸੀਂ ਜਦੋਂ ਨਫ਼ਰਤ ਦੇਖਦੇ ਹਾਂ ਕਿ ਹਿੰਦੂਤਵੀ ਨਫ਼ਰਤ ਕਿਵੇਂ ਅਮਰੀਕਾ ਦੇ ਵਿੱਚ ਕਿਸ ਹੱਦ ਤੱਕ ਆਈ ਹੈ, ਹੁਣ ਇਸ ਦੇ ਵਿੱਚ ਇਸ ਪੈਰੇਡ ਦੇ ਵਿੱਚ BJP ਦਾ ਸਪੋਕਸਮੈਨ ਜਿਹੜਾ ਹੈ ਉੱਥੇ ਦੇ ਨਫ਼ਰਤੀ BJP ਦਾ, ਉਹ ਮੇਨ ਗੈਸਟ ਆਫ ਆਨਰ ਸੀ। ਔਰ ਇਹ ਮੇਅਰ ਸਮੀਪ ਜੋਸ਼ੀ ਵੀ ਇਸ ਦੇ ਵਿੱਚ ਮਾਰਚ ਕਰ ਰਿਹਾ ਸੀ, ਪਰਮਿਸ਼ਨ ਵੀ ਜ਼ਾਹਰ ਹੈ ਦਿੱਤਾ ਹੈ ਉਹਨਾਂ ਨੇ, ਉਹ ਵੀ ਸਮਝ ਆ ਸਕਦਾ ਹੈ ਕਿ ਜੀ BJP ਦਾ ਆ ਗਿਆ ਔਰ ਦੂਸਰਾ। ਲੇਕਿਨ ਇਸ ਪੈਰੇਡ ਦੇ ਜਿਹੜੇ ਫਲੋਟਸ ਸੀ ਉਹਨਾਂ ਦੇ ਵਿੱਚ ਇੱਕ ਫੁੱਲ ਅਸਲੀ ਫਾਰਮ ਦੇ ਵਿੱਚ ਬੁਲਡੋਜ਼ਰ, ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਜਿਸ ਬੁਲਡੋਜ਼ਰ ਦੇ ਉੱਤੇ ਇੱਕ ਪਾਸੇ ਮੋਦੀ ਦੀ ਫੋਟੋ ਤੇ ਇੱਕ ਪਾਸੇ ਜੋਗੀ ਦੀ ਫੋਟੋ, ਔਰ ਉਹ ਮਾਰਚ ਕਰ ਰਹੇ ਸੀ। ਹੁਣ ਜ਼ਾਹਰ ਹੈ ਕਿ ਜਿਹੜੇ ਲੋਕ ਖਬਰਾਂ ਦੇ ਉੱਤੇ ਅੱਖ ਰੱਖਦੇ ਨੇ ਉਹਨਾਂ ਨੂੰ ਇਹ ਪਤਾ ਹੈ ਕਿ ਭਾਈ ਇਹ ਬੁਲਡੋਜ਼ਰ ਪੋਲਿਟਿਕਸ ਕੀ ਹੈ। ਆਦਿੱਤਿਆਨਾਥ ਯੋਗੀ ਨੇ ਆਪਣਾ ਸੈਕੰਡ ਕੈਂਪੇਨ ਦੇ ਵੇਲੇ ਖੁੱਲ੍ਹੇਆਮ ਉਹਨਾਂ ਦੇ ਨਾਅਰੇ ਹੀ ਇਹ ਸੀ, ਕਿਉਂਕਿ ਪਹਿਲੇ ਆਪਣੇ ਪੀਰੀਅਡ ਦੇ ਵੇਲੇ, ਹੁਣ ਇਸ ਗੱਲ ਦਾ ਧਿਆਨ ਰਿਹਾ ਕਿ UP ਦੇ ਵਿੱਚ 17-18% ਮੁਸਲਮਾਨ ਪਾਪੂਲੇਸ਼ਨ ਹੈ, ਔਰ ਉਹਨਾਂ 'ਚੋਂ ਜਿਹੜੇ ਨੇ ਬਹੁਤੇ ਤਾਂ ਗਰੀਬੀ ਦੇ ਮਾਰੇ ਨੇ, ਉਹ ਤਾਂ ਵੈਸੇ ਹੀ ਝੁੱਗੀਆਂ ਝੌਂਪੜੀਆਂ 'ਚ ਗਰੀਬ, ਉਹਨਾਂ ਦੇ ਕਿੱਤੇ ਕੋਈ ਮਾਸ ਫਰੋਸ਼ ਸੀ, ਕੋਈ ਹੋਰ ਦੂਜਾ, ਉਹਨਾਂ ਦਾ ਤਾਂ ਰੋਟੀ ਰੋਜ਼ੀ ਤੇ ਲੱਤ ਮਾਰੀ ਇਹ ਕਹਿ ਕੇ ਕਿ ਜੀ ਇਹ ਗਊ ਮਾਸ ਤੇ ਫਲਾਣਾ, ਜਿਹੜੇ ਨਾਰਮਲ ਵੀ ਉਹ ਵਪਾਰ ਕਰਦੇ ਸੀ ਗਾਵਾਂ ਮੱਝਾਂ ਦਾ ਦੁੱਧ ਵੇਚਣ ਦਾ, ਜਾਂ ਕੋਈ ਨਿੱਕੀਆਂ ਮੋਟੀਆਂ ਗਰੋਸਰੀਜ਼ ਔਰ ਦੂਸਰੀਆਂ ਰੇੜੇ ਠੇਲੇ, ਉਹਨਾਂ ਨੂੰ ਵੀ ਇਹਨਾਂ ਨੇ ਰੇੜਾ ਜਿਹਾਦ, ਫਿਰ ਇਹ ਕਹਿ ਕੇ ਜੀ ਇਹ ਜਿਹੜੇ ਨੇ ਥੁੱਕਦੇ ਨੇ ਪਹਿਲਾਂ ਫਰੂਟ ਦੇ ਉੱਤੇ ਫਿਰ ਉਹ ਰੱਖਦੇ ਨੇ, ਇਸ ਕਿਸਮ ਦਾ। ਔਰ ਕਈ ਥਾਂ ਤੇ ਤਾਂ ਮਹੱਲਿਆਂ 'ਚੋਂ ਉਹਨਾਂ ਦਾ ਬਾਈਕਾਟ, ਫਿਰ ਇਹ ਰੌਲਾ ਪਾ ਕੇ ਕਿ ਜੀ ਇਹ ਜਦੋਂ ਚੂੜੀਆਂ, ਹੁਣ ਵਿਚਾਰੇ ਗਰੀਬ ਜਿਹੜੇ ਮਹੱਲਿਆਂ 'ਚ, ਕਿ ਜੀ ਇਹ ਚੂੜੀਆਂ ਦੇ ਬਹਾਨੇ ਜਿਹੜਾ ਸਾਡੀਆਂ ਔਰਤਾਂ ਨੂੰ ਪਟਾਉਂਦੇ ਨੇ ਔਰ ਇਹ ਉਹ, ਉਹਨਾਂ ਦੀ ਮਾਰ ਕੁਟਾਈ। ਸੋ ਗਰੀਬ ਮੁਸਲਮਾਨਾਂ ਦੇ ਰੁਜ਼ਗਾਰ ਨੂੰ ਜਿਹੜਾ ਉਹ ਬੰਦ ਕਰਨ ਲਈ ਇਸ ਕਿਸਮ ਦਾ ਕੰਮ ਕੀਤਾ। ਤੇ ਜਿਹੜੇ ਖਾਂਦੇ ਪੀਂਦੇ, ਹੁਣ ਜਿਨ੍ਹਾਂ ਨੇ ਇਸ ਕਿਸਮ ਦੇ ਉਹਨਾਂ ਦੇ ਗੈਰ ਕਾਨੂੰਨੀ ਐਕਸ਼ਨਸ ਦੀ ਖਿਲਾਫਤ ਕੀਤੀ, ਉਹਨਾਂ ਦੇ ਖਿਲਾਫ ਉਹਨੇ UP ਅਸੈਂਬਲੀ 'ਚ ਲਿਆਂਦਾ ਕਿ ਜੀ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਉਹ ਅਟੈਚ ਕੀਤੀ ਜਾ ਸਕਦੀ ਹੈ। ਲਾਅ ਤਾਂ ਪਹਿਲਾਂ ਹੀ ਐਗਜ਼ਿਸਟ ਕਰਦਾ। ਚਲੋ ਇਹ ਵੀ ਸਮਝ ਆਇਆ ਕਿ ਜੀ ਜੇ ਪ੍ਰਾਪਰਟੀ ਅਟੈਚ ਹੁੰਦੀ ਹੈ ਤੇ ਤੁਹਾਡੇ ਕੋਲ ਜਿਹੜਾ ਅਦਾਲਤ 'ਚ ਜਾ ਕੇ ਸਾਬਤ ਕਰਨ ਦਾ ਵੀ ਤੁਸੀਂ ਉਹਦੇ 'ਚ ਸ਼ਾਮਲ ਹੋ ਜਾਂ ਨਹੀਂ, ਹਾਲਾਂਕਿ ਅਦਾਲਤਾਂ ਵੀ ਹਿੰਦੂ ਤਵੀਆਂ ਦੀਆਂ ਹੀ ਨੇ, ਲੇਕਿਨ ਇਹ ਆਪਣੇ ਤੌਰ ਦੇ ਉੱਤੇ ਇਹਨੇ ਆਪਣੀ ਪਹਿਲੀ ਟਰਮ ਵੇਲੇ ਕਿ ਜੀ ਜਿਹੜੇ ਕਿਸੇ ਵੀ ਦਹਿਸ਼ਤਗਰਦੀ ਜਾਂ ਹਿੰਸਕ ਵਾਰਦਾਤ 'ਚ ਇਨਵੋਲਵ ਹੋਣਗੇ ਉਹਨਾਂ ਦੇ ਘਰ ਬੁਲਡੋਜ਼ਰ ਰਾਹੀਂ ਢਾਹ ਦਿੱਤੇ ਜਾਣਗੇ। ਔਰ ਉਹਨਾਂ ਨੇ ਬਹੁਤ ਸਾਰੇ, ਔਰ ਇਹ ਖਾਂਦੇ ਪੀਂਦੇ ਮੁਸਲਮਾਨਾਂ ਦੇ,
ਜੀ ਕਿਉਂਕਿ ਘਰ ਤਾਂ ਉਹਨਾਂ ਨੇ ਹੀ ਬਣਾਏ ਹੋਏ ਨੇ ਪੱਕੇ, ਜਿਨ੍ਹਾਂ ਦੇ ਕੋਲ ਥੋੜੇ ਬਹੁਤ ਕੋਈ ਚੰਗੇ ਕਾਰੋਬਾਰ ਨੇ। ਸੋ ਉਹਨਾਂ ਦੀ ਤਬਾਹੀ ਜਾਂ ਉਹਨਾਂ ਨੂੰ ਸੜਕ ਤੇ ਲਿਆਉਣਾ ਜਾਂ ਉਹਨਾਂ ਦੇ ਲਈ ਜਿਸ ਕਿਸਮ ਦੇ ਅਪਮਾਨਤ ਲਫ਼ਜ਼ ਇਸਤੇਮਾਲ ਕਰਦੇ ਨੇ। ਸੋ ਹੁਣ ਮੁਸਲਮਾਨਾਂ ਜਿਵੇਂ ਜੇ ਸਿੱਖਾਂ ਨੂੰ ਕਹਿਣ ਲਈ ਇਹਨਾਂ ਨੂੰ ਕੋਈ ਲੰਬੀ ਚੌੜੀ ਕਹਿਣ ਦੀ ਗੱਲ ਨਹੀਂ ਹੁੰਦੀ, ਉਹ ਕਹਿੰਦੇ ਨੇ ਨਵੰਬਰ 84 ਯਾਦ ਕਰ ਲਓ, ਨਵੰਬਰ 84 ਦੁਹਰਾ ਦੇਂਗੇ। ਹੁਣ ਇੱਕ ਸਿੱਖ ਨੂੰ ਪਤਾ ਹੈ ਵੀ ਨਵੰਬਰ 84 ਦਾ ਕੀ ਮਤਲਬ ਹੈ, ਇਹਨਾਂ ਨੇ ਕੀ ਕੀਤਾ ਹੈ, ਉਹਦੇ ਲਈ ਇਹੀ। ਸੋ ਯੂਪੀ ਦੇ ਵਿੱਚ ਇਸ ਕਦਰ ਬੁਲਡੋਜ਼ਰ ਦੀ ਬੇਕਿਰਕੀ ਨਾਲ ਵਰਤੋਂ ਕਰਕੇ ਸੈਂਕੜਿਆਂ ਮੁਸਲਮਾਨਾਂ ਦੇ ਘਰ ਢਾਏ ਗਏ ਕਿ ਇਹ ਇੱਕ ਜ਼ੁਲਮ ਦਾ ਪ੍ਰਤੀਕ ਵੀ ਬਣ ਗਿਆ ਤੇ ਦੂਸਰੇ ਪਾਸੇ ਖੌਫ ਦਾ ਪ੍ਰਤੀਕ ਵੀ ਬਣ ਗਿਆ, ਕਿਉਂਕਿ ਉੱਥੇ ਉਹਨਾਂ ਨੂੰ ਇੰਨਾ ਹੀ ਕਹਿਣਾ ਹੁੰਦਾ ਕਿ ਫਿਰ ਬੁਲਡੋਜ਼ਰ ਲਾਏ ਔਰ ਬੁਲਡੋਜ਼ਰ ਯਾਦ ਕਰ ਲਓ। ਹੁਣ ਇਹ ਜਿਹੜਾ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇੰਟਰਨੈਸ਼ਨਲ ਆਰਗੇਨਾਈਜੇਸ਼ਨਸ, ਐਮਨੈਸਟੀ, ਹਿਊਮਨ ਰਾਈਟਸ ਵਾਚ ਤੋਂ ਲੈ ਕੇ ਸਾਰੀਆਂ ਰਿਪੋਰਟਸ ਕਿ ਔਰ ਇਹ ਈਵਨ ਵਿਦਨ ਇੰਡੀਅਨ ਕਨਸਟੀਟਿਊਸ਼ਨ ਦੇ ਵੀ ਗੈਰ ਕਾਨੂੰਨੀ ਹੈ ਇਸ ਤਰੀਕੇ ਨਾਲ ਘਰਾਂ ਨੂੰ ਢਾਣਾ। ਔਰ ਇਹ ਵੈਸੇ ਹੁਣ ਵਰਤਾਰਾ ਮੈਂ ਕਸ਼ਮੀਰ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਇੱਕ ਕਸ਼ਮੀਰੀ ਆਜ਼ਾਦੀ ਪਸੰਦ ਜਿਹੜਾ ਜੂਝਦਿਆਂ ਘੇਰੇ ਚੋਂ ਨਿਕਲ ਗਿਆ ਤੇ ਪੁਲਿਸ ਨੇ ਜਾ ਕੇ ਉਹਦੇ ਘਰ ਨੂੰ ਅਟੈਚ ਕਰ ਲਿਆ। ਉਹਨਾਂ ਨੇ ਕਿਹਾ ਜੀ ਅਸੀਂ ਪ੍ਰਾਪਰਟੀ ਅਟੈਚ, ਮਤਲਬ ਇਹ ਹੈ ਕਿ ਕਸ਼ਮੀਰ ਵਾਦੀ ਦੇ ਵਿੱਚ ਵੀ ਆਉਣ ਵਾਲੇ ਦਿਨਾਂ 'ਚ ਅਜੇ ਤੱਕ ਪ੍ਰਾਪਰਟੀ ਉਹਨਾਂ ਦੀ ਕਾਬੂ ਘਰ ਦੇ ਉੱਤੇ ਕਬਜ਼ਾ ਕਰਨ ਦੀ ਲਾਈਨ ਹੈ ਕਿ ਕੱਢ ਦਿਓ ਮਾਪਿਓ ਨੂੰ ਬਾਹਰ, ਭਰਾਵਾਂ ਨੂੰ ਘਰ ਤੇ ਜੰਦਾ ਲਾ ਦਿਓ। ਨੈਕਸਟ ਫੇਜ਼ ਜਿਹੜਾ ਹੈ ਢਾਣ ਦਾ ਹੋਏਗਾ। ਜੀ ਹੁਣ ਇਹ ਅਮਲ ਦੁਨੀਆ ਭਰ ਦੇ ਵਿੱਚ ਨਫ਼ਰਤ ਦਾ ਪ੍ਰਤੀਕ, ਲੇਕਿਨ ਐਡੀਸਨ ਦੀ ਇਸ ਪੈਰੇਡ ਦੇ ਵਿੱਚ ਜਿਹਦੇ 'ਚ ਬੀਜੇਪੀ ਦਾ ਸਪੋਕਸਮੈਨ ਹੈ, ਐਡੀਸਨ ਦਾ ਮੇਅਰ ਹੈ, ਇਹ ਬੁਲਡੋਜ਼ਰ ਮੋਦੀ ਔਰ ਅਮਿਤ ਸ਼ਾਹ ਦੀਆਂ ਤਸਵੀਰਾਂ ਦੇ ਨਾਲ ਹਜ਼ਾਰਾਂ ਹਿੰਦੂ ਤਵੀਆਂ ਦੇ ਉਸ ਮਾਰਚ ਦੇ ਵਿੱਚ ਸ਼ਾਮਲ ਹੈ। ਔਰ ਜ਼ਾਹਰ ਹੈ ਇਸ ਦਾ ਨੋਟਿਸ ਜਿਹੜਾ ਹੈ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਔਨ ਅਮਰੀਕਨ ਇਸਲਾਮਿਕ ਰਿਲੇਸ਼ਨਸ ਔਰ ਹਿੰਦੂਜ਼ ਫਾਰ ਹਿਊਮਨ ਰਾਈਟਸ, ਇਹ ਗਰੁੱਪ ਇੱਕ ਚੰਗਾ ਗਰੁੱਪ ਹੈ। ਅਸੀਂ ਇਹਨਾਂ ਦਾ ਇੱਕ ਲਿਖਤ ਜਿਹੜੀ ਹੈ ਸਾਂਝੀ ਵੀ ਕੀਤੀ ਸੀ ਪਿਛਲੇ ਦਿਨਾਂ 'ਚ। ਇਹਨਾਂ ਨੇ ਜਾ ਕੇ ਮੇਅਰ ਦੇ ਨਾਲ ਮੁਲਾਕਾਤ ਕੀਤੀ ਅਗਲੇ ਦਿਨ ਕਿ ਭਾਈ ਅਸੀਂ ਐਡੀਸਨ 'ਚ ਰਹਿੰਦੇ ਹਾਂ, ਸਾਡੇ ਕਾਰੋਬਾਰ ਵੀ ਨੇ, ਵੀ ਤੁਸੀਂ ਹੁਣ ਉਹੀ ਨਫ਼ਰਤ ਇੱਥੇ ਤੇ ਹੁਣ ਤੁਸੀਂ ਇਹਨਾਂ ਦਾ ਦੇਖੋ। ਉਹ ਕਹਿੰਦਾ ਬੁਲਡੋਜ਼ਰ ਤਾਂ ਮੈਂ ਵੀ ਦੇਖਿਆ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਇਹਦੇ ਨਾਲ ਕੋਈ ਨਫ਼ਰਤ ਹੈ। ਸੋ ਇਸ ਤੋਂ ਤੁਸੀਂ ਇਹਦਾ ਅੰਦਾਜ਼ਾ ਲਾਓ ਕਿ ਬਈ ਉਹਨੇ ਕਿਹਾ ਜੀ ਮੈਂ ਉਹਨਾਂ ਨੂੰ ਕਵਾਂਗਾ, ਔਰ ਇਹ ਕਿਉਂਕਿ ਪੈਰੇਡ ਜਿਹੜੀ ਹੈ ਇੰਡੀਅਨ ਬਿਜ਼ਨਸ ਐਸੋਸੀਏਸ਼ਨ ਆਰਗੇਨਾਈਜ਼ ਕਰਦੀ ਹੈ, ਕਿ ਮੈਂ ਉਹਨਾਂ ਨੂੰ ਕਵਾਂਗਾ ਜੀ ਮਾਫੀ ਮੰਗਣ ਇਹਨਾਂ। ਹਾਲਾਂ ਉਹਨਾਂ 'ਚੋਂ ਉਹਨਾਂ ਨੇ ਕਿਹਾ ਜੀ ਇਹ ਨਹੀਂ ਹੈ, ਇਹਨਾਂ ਦੀ ਜਿਹੜੀ ਹੈ ਪੈਰੇਡ ਦੇ ਉੱਤੇ ਇਨ ਫਿਊਚਰ ਪਾਬੰਦੀ ਲਾਈ ਜਾਏ ਔਰ ਇਸ ਦੇ ਲਈ ਜਵਾਬਦੇਹ ਬਣਾਇਆ ਜਾਏ। ਔਰ ਇਸ ਸਾਰੇ ਦੇ ਵਿੱਚ ਜਿਹੜਾ ਮੈਂ ਸਮਝਦਾ ਵੀ ਮੇਅਰ ਦਾ ਰੋਲ ਤਾਂ ਜੋ ਨਜ਼ਰ ਆ ਹੀ ਰਿਹਾ, ਔਰ ਇਹ ਜਿਹੜਾ ਬੁਲਡੋਜ਼ਰ ਦੇ ਨਾਂ ਥੱਲੇ ਜਿਸ ਕਿਸਮ ਦਾ ਮੁਜ਼ਾਹਰਾ ਇਹਨਾਂ ਨੇ ਇਹ ਕੀਤਾ, ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਈ ਕਿਸ ਹੱਦ ਤੱਕ ਜਾ ਕੇ, ਮੈਂ ਹੁਣ ਬਾਕੀ ਡੀਟੇਲ 'ਚ ਨਹੀਂ ਜਾਵਾਂਗਾ। ਔਰ ਜਿਵੇਂ ਇੱਕ ਜਿਹੜਾ ਮਿਲਣ ਗਏ ਡੈਲੀਗੇਸ਼ਨ ਦੇ, ਉਹਨਾਂ ਨੇ ਕਿਹਾ ਵੀ ਇਹ ਜਿਹੜੀ ਹੈ ਇਹ ਹੌਲੋ ਐਪੋਲੋਜੀ ਹੈ, ਇਹ ਹੌਲੋ ਐਪੋਲੋਜੀ ਵਿਲ ਨਾਟ ਵਰਕ, ਦੇयर ਇਜ਼ ਐਨ ਅਰਜੈਂਟ ਨੀਡ ਟੂ ਕ੍ਰੀਏਟ ਅ ਟਾਸਕ ਫੋਰਸ which can identify and mitigate bias and hate incident, ਕਿ ਵੀ ਇਹ ਇਹਨਾਂ ਨੂੰ ਜਵਾਬਦੇਹ ਬਣਾਇਆ ਜਾਏ। ਹੁਣ ਇਹ ਘਟਨਾ ਨਿਊ ਜਰਸੀ ਦੇ ਐਡੀਸਨ ਸਿਟੀ 'ਚ ਵਾਪਰ ਰਹੀ ਹੈ। 3000 ਮੀਲ ਦੂਰ ਕੈਲੀਫੋਰਨੀਆ ਦਾ ਦੂਸਰਾ ਸਿਰਾ, ਸਾਊਦਰਨ ਕੈਲੀਫੋਰਨੀਆ, LA ਦਾ ਇੱਕ ਏਰੀਆ ਐਨਾਹੈਮ ਕੈਲੀਫੋਰਨੀਆ, ਉੱਥੇ ਵੀ ਇੰਡੀਆ ਡੇ ਪੈਰੇਡ ਕੱਢੀ ਜਾਂਦੀ ਹੈ। ਔਰ ਇਹ ਖਬਰ NBC ਏਸ਼ੀਅਨ ਅਮਰੀਕਨ ਦੀ ਹੈ, ਵੈਰੀ ਕ੍ਰੈਡੀਬਲ ਨੈਟਵਰਕ। Protesters at an Indian Independence Day parade in California were shoved and called stupid Muslims. ਹੁਣ ਉਹਨਾਂ ਦੀ ਪੈਰੇਡ ਲੰਘ ਰਹੀ ਹੈ ਤੇ 15 ਦੇ ਕਰੀਬ ਪ੍ਰੋਟੈਸਟਰ, ਜਿਨ੍ਹਾਂ 'ਚ ਬੀਬੀਆਂ, ਯੰਗ ਜਿਹੜੇ ਯੰਗਸਟਰਸ ਨੇ, ਉਹਨਾਂ ਨੂੰ ਲੱਗਦਾ ਹੁੰਦਾ ਹੈ ਕਿ ਭਾਈ ਇਹ ਤੁਸੀਂ ਨਫ਼ਰਤ, ਔਰ ਦਰਸ਼ਕ ਦੇਖ ਸਕਦੇ ਨੇ ਕਿ ਉਹਨਾਂ ਦੇ ਹੱਥ ਦੇ ਵਿੱਚ ਜਿਹੜੇ ਪੋਸਟਰ ਫੜੇ ਹੋਏ ਸੀ, ਸਟਾਪ ਫਾਸ਼ਿਜ਼ਮ ਇਨ ਇੰਡੀਆ, ਹੂਜ਼ ਇੰਡੀਪੈਂਡੈਂਸ, ਹੂਜ਼ ਆਜ਼ਾਦੀ, ਇਸ ਕਿਸਮ ਦੇ ਉਹਨਾਂ ਦੇ ਜਿਹੜੇ ਨੇ ਉਹ ਪੋਸਟਰ ਸੀ। ਔਰ ਇਹ ਜਿਹੜੀ ਹੈ NBC ਏਸ਼ੀਆ ਅਮਰੀਕਾ ਦੀ ਨਿਊਜ਼ ਦੇ ਮੁਤਾਬਕ, ਔਰ ਇਹ ਵੀਡੀਓ ਉਹਨਾਂ ਦੇ ਕੋਲ ਹੈ ਕਿ ਉਹਦੇ 'ਚ ਉਹਨਾਂ ਨੇ ਬੰਦਿਆਂ ਨੇ, ਮੈਂ ਜਿਹੜੇ ਉਸ ਪੈਰੇਡ ਸੀ, ਉਹਨਾਂ ਨੇ ਉਹਨਾਂ ਤੇ ਹਮਲਾ ਕੀਤਾ, ਗ੍ਰੈਬਿੰਗ ਐਟ ਦਾ ਯੰਗ ਗਰੁੱਪ ਆਫ ਪ੍ਰੋਟੈਸਟਰਸ, ਸਮ ਸ਼ਾਊਟਿੰਗ ਥਿੰਗਸ ਲਾਈਕ ਸਟੂਪਿਡ ਮੁਸਲਿਮਸ ਐਂਡ ਗੈਟ ਆਊਟ ਅਲੋਂਗ ਵਿਦ ਵੇਰੀਅਸ ਨੈਸ਼ਨਲ, ਕਿ ਭਾਰਤ ਮਾਤਾ ਕੀ ਜੈ, ਔਰ ਦੂਸਰੇ ਵੀ ਕਰ ਰਹੇ ਸੀ ਨਾਲ ਉਹਨਾਂ ਤੋਂ, ਉਹ ਖੋ ਕੇ ਉਹਨਾਂ ਨੂੰ ਕਹਿ ਰਹੇ ਸੀ ਕਿ ਇੱਥੋਂ ਤੁਸੀਂ ਭੱਜ ਜਾਓ। ਲੇਕਿਨ ਗੱਲ ਇੱਥੋਂ ਤੱਕ ਨਹੀਂ ਹੈ, ਉਹਨਾਂ ਦੇ ਉੱਤੇ ਫੁੱਲ ਸਕੇਲ ਹਮਲਾ ਹੁੰਦਾ ਹੈ।
ਔਰ ਉਸ ਦਾ ਨਤੀਜਾ ਹੈ ਕਿ ਵੀ ਉਹਨਾਂ ਦੇ ਹੱਥਾਂ 'ਚੋਂ ਫੋਨ ਖੋਏ ਜਾਂਦੇ ਨੇ। The video shows that the men rushed the group of protesters, knocking their phones out of their hands and ripping their signs from them. ਉਹਨਾਂ ਦੇ ਫੜ ਕੇ ਉਹਨਾਂ ਨੇ ਕੀਤੇ, ਉਹਨਾਂ ਦੇ ਫੋਨ ਖੋ ਕੇ ਥੱਲੇ ਸੁੱਟੇ। One guy said stupid Muslims, ਔਰ ਨਾਲ ਦੇ ਨਾਲ there was nothing to mark our identity, it was just that assumption. ਉਹਨਾਂ ਨੇ ਕਿਹਾ ਵੀ ਅਸੀਂ ਤਾਂ ਪੈਟਰੀਓਟਿਕ ਹੈ, ਅਸੀਂ ਤਾਂ ਆਪਣਾ ਮੁਲਕ ਨੂੰ ਕਿ ਬਈ ਇੰਡੀਆ ਕਿੱਧਰ ਫਾਸ਼ਿਜ਼ਮ ਵੱਲ ਜਾ ਰਿਹਾ। ਵੀ ਆਰ ਬੀਇੰਗ ਕਾਲਡ ਟੈਰਰਿਸਟ, ਵੀ ਆਰ ਬੀਇੰਗ ਆਸਕਡ ਕੁਐਸਚਨਸ ਲਾਈਕ ਆਰ ਯੂ ਪਾਕਿਸਤਾਨੀ। ਇੱਕ ਮਿਸ ਗੁਲਾਬੀ ਜਿਹਨੇ ਅਟੈਂਡ ਕੀਤਾ, ਉਹਨਾਂ ਨੇ ਲੋਟ ਆਫ ਇਸਲਾਮੋਫੋਬਿਕ ਸਲਰਸ ਵਰ ਬੀਇੰਗ ਥਰੋਨ ਐਟ ਅਸ ਐਜ਼ ਅ ਗਰੁੱਪ, ਕਿ ਮੁਸਲਮਾਨਾਂ ਨੂੰ ਗਾਲਾਂ ਕੱਢ ਰਹੇ ਸੀ ਸਾਡੇ ਵੱਲ ਦੇਖ ਕੇ ਕਿ ਜਿਵੇਂ ਅਸੀਂ ਮੁਸਲਮਾਨ ਹੈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਜਦੋਂ ਅਸੀਂ ਸਾਰੇ 14-15 ਹੀ ਸੀ ਔਰ ਉਹ ਸੈਂਕੜਿਆਂ ਦੇ ਵਿੱਚ ਸੀ, or they just started pushing and jostling us. Another protester who chose to remain anonymous for safety reasons said, it was just a line of men. They were pushing us, grabbing our signs and yelling obscenities in Hindi and English. ਕਿ ਹਿੰਦੀ ਅੰਗਰੇਜ਼ੀ 'ਚ ਗਾਲੀ ਗਲੋਚ ਕਰ ਰਹੇ ਸੀ ਸਾਡੇ, ਉਹ ਜਿਹੜਾ ਨਾ ਹਮਲਾ ਕੀਤਾ, ਫੋਨ ਖੋਹ ਲਏ। ਹੁਣ ਇਹ ਦੂਸਰੇ ਸਿਰੇ ਤੇ ਹੈ। ਹੁਣ ਇਸ ਹੱਦ ਤੱਕ ਹਿੰਦੂ ਤਵੀਆਂ ਦੇ ਹੌਸਲੇ ਇੱਥੇ ਵਧੇ ਹੋਏ ਨੇ। ਇਹ ਕਿਉਂਕਿ ਵਿਚਾਰੇ ਉਹਨਾਂ ਨੂੰ ਅਜੇ ਸਿੱਖਾਂ ਨਾਲ ਵਾਹ ਨਹੀਂ ਪਿਆ ਇਹਨਾਂ ਦਾ। ਜੇ ਕਿਤੇ ਸਿੱਖ ਭਾਵੇਂ 15 ਹੀ ਹੁੰਦੇ ਤੇ ਇਸ ਕਿਸਮ ਦੀ ਹਰਕਤ ਕਰਕੇ ਦਿਖਾਉਂਦੇ, ਇਹਨਾਂ ਦੇ ਸਿਰ ਨਾ ਫਟੇ ਹੁੰਦੇ ਸਭ। ਉਹਨਾਂ ਨੂੰ ਫਿਰ ਦੱਸਦੇ ਕਿ ਭਾਈ ਇਹ ਅਸੀਂ ਅਦਰਵਾਈਜ਼ ਤਾਂ ਪੀਸਫੁਲ ਹੁੰਦੇ। ਔਰ ਇਹ ਨਜ਼ਾਰਾ ਦੇਖਣ ਵਾਲਾ ਸੀ ਯੂਨੀਅਨ ਸਿਟੀ। ਹੁਣ ਯੂਨੀਅਨ ਸਿਟੀ 'ਚ ਜਿੱਥੇ ਇੰਡੀਆ ਡੇ ਪੈਰੇਡ ਸੀ ਇਸ ਵੀਕਐਂਡ, ਸੈਂਕੜਿਆਂ ਦੀ ਗਿਣਤੀ ਸਿੱਖ ਜਿਹੜੇ ਨੇ ਲਾਈਨ ਅਪ ਹੋ ਕੇ ਪੂਰੇ ਦਾ ਪੂਰਾ ਪ੍ਰੋਟੈਸਟ ਪਿਛਲੇ 30 ਸਾਲ ਤੋਂ ਉੱਥੇ ਹੁੰਦਾ। ਔਰ ਉਹਦੇ 'ਚ ਇੱਕ ਵੀਡੀਓ ਵੀ ਕਲਿੱਪ ਵੀ ਸੀ ਕਿ ਵੀ ਪੁਲਿਸ ਵਾਲਿਆਂ ਨੇ ਸਿੰਘ ਗੱਤਕੇ ਵੀ ਖੇਡ ਰਹੇ ਨੇ ਨਾਲ ਦੀ ਨਾਲ, ਔਰ ਦੂਜੇ ਵੀ ਉੱਥੇ ਡੇਅਰ ਨਹੀਂ, ਉੱਥੇ ਤਾਂ ਲੁਕਦੇ ਨੇ, ਮੂੰਹ ਅੱਗੇ ਹੱਥ ਕਰ ਲੈਣਗੇ ਕਿ ਵੀ ਉਧਰੋਂ ਪਛਾਣ ਨਾ ਹੋਏ। ਲੇਕਿਨ ਮਤਲਬ ਅਸੀਂ ਤਾਂ ਹਮੇਸ਼ਾ ਕੋਈ ਐਸਾ ਕਦੇ ਅਮਰੀਕਾ 'ਚ ਨਾ 38 ਸਾਲਾਂ 'ਚ ਐਸਾ ਪ੍ਰੋਟੈਸਟ ਨਹੀਂ ਹੋਇਆ ਜਿਹਦੇ 'ਚ ਕੋਈ ਸਿੱਖਾਂ ਨੇ ਵਾਇਲੈਂਸ ਕੀਤੀ ਹੋਵੇ। ਲੇਕਿਨ ਜਿਸ ਹੱਦ ਤੱਕ ਇਹ ਹਿੰਦੂ ਤਵੀ ਨਫ਼ਰਤ ਇੱਥੇ ਲਿਆਏ ਨੇ, ਫਿਰ ਆਉਣ ਵਾਲੇ ਪੀਰੀਅਡ 'ਚ ਜੇ ਅਮਰੀਕਨ ਲਾਅ ਮੇਕਰਸ ਨੇ ਜਾਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਇਸ ਹਿੰਦੂ ਤਵੀ ਗੁੰਡਾਗਰਦੀ ਨੂੰ ਨਾ ਰੋਕਿਆ ਤੇ ਫਿਰ ਇਹਦਾ ਜਵਾਬ ਸਿੱਖ ਚੰਗੀ ਤਰ੍ਹਾਂ ਦੇਣਾ ਜਾਣਦੇ ਨੇ, ਤਾਂ ਫਿਰ ਇਹਨਾਂ ਹਿੰਦੂ ਤਵੀਆਂ ਨੂੰ ਕੋਈ ਲੁਕਣ ਦੀ ਥਾਂ ਨਹੀਂ ਮਿਲੇਗੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।